अस्सलाम वालेकुम लो जी तुसीं देख रहे पंजाबी चैनल तुहाडे सारिਆਂ ਦਾ ਲਾਈਕ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਦਾ ਬਹੁਤ ਸ਼ੁਕਰੀਆ ਅਗਰ ਅਜੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤੇ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਐ ਨਾ ਹੋਵੇ ਕਿ ਬਾਬਾ ਜੀ ਤੁਹਾਡੀ ਕਰ ਦੇਣ ਮੁਖਬਰੀ ਹਾਂ ਤੇ ਤੁਸੀਂ ਵੀ ਚੁੱਕੇ ਜਾਓ ਤੇ ਫਿਰ ਤੁਸੀਂ ਕਹੋਗੇ ਯਾਰ ਹਾਏ ਸਬਸਕ੍ਰਾਈਬ ਕਰ ਹੀ ਲੈਂਦੇ हाँ फिर भावें चुकी जाते कोई ऐसी गल नहीं सी लेकिन खैर मुखबरियाँ अजकल वाकई बहुत हो रही ने जरा एहतियात करो हाँ क्योंकि मैनू इधरों उधरों पता लग रहा कि मेरे बारे दे विच पुछ रहे ने एक बंदे नूं पुछदे ने जिहदे नाल कोई ताल्लुक वास्ता आंदा कि भई की हिसाब किताब इहदा कित्थे दा वो कहंदा फैसलाबाद दा वो कहंदे अच्छा दूजे नूं पुछदे ने भी हाँ की हिसाब किताब वो कहंदा गुजरांवाले दा हाँ तीजे नूं पुछदे ने वो कहंदा जा ये तो पिछोड़ दा हाँ फिर कहंदे ने यार इन्ना झूठ हाँ झूठियां नूं झूठे ही टक्कर दे ने फिर जाओ फिर हाँ कितना भी सही इन्फॉर्मेशन नहीं मिलनी तुहानूं मेरी देने तुहाडे घर कौन हाँ हुण पता नहीं कौन ने मामू होनी ने नूनली वाले ने हाँ ਜਿਹੜੇ ਵੀ ਨੇ ਇੱਕੋ ਹੀ ਗੱਲ ਹੈ ਦੋਵੇਂ ਅੱਜ ਕੱਲ੍ਹ ਦੋਵੇਂ ਰਲ ਮਿਲ ਕੇ ਹੁਕੂਮਤਾਂ ਕਰਨ ਡੇ ਨੇ ਬੇੜੇ ਇਹਨਾਂ ਦੇ ਘਰ ਕੀਤੇ ਨੇ ਪਾਕਿਸਤਾਨ ਦੇ ਐਸੀ ਤੈਸੀ ਫੇਰੀ ਪਈ ਹੈ ਖੈਰ ਐਨੀਵੇ ਜੀ ਅੱਜ ਕੱਲ੍ਹ ਇੱਕ ਨਵੀਂ ਕੰਪੇਨ ਚੱਲ ਰਹੀ ਹੈ ਸੋਸ਼ਲ ਮੀਡੀਆ ਤੇ ਲੋਕਾਂ ਨੇ ਮੈਨੂੰ ਵੀ ਕਹਿ ਰਹੇ ਨੇ ਕਿ ਯਾਰ ਜ਼ਰਾ ਥੋੜ੍ਹਾ ਜਿਹਾ ਨਾ ਦੱਸੋ ਹਿਸਾਬ ਕਿਤਾਬ ਲਾਓ ਕਿ ਕੀ ਚੱਕਰ ਹੈ ਇਹਦਾ ਮਾਈ ਦਾ ਅਤੇ ਇਹ ਜਿਹੜੀ ਆਪਣਾ ਕੀ ਨਾਂ ਉਹ ਸੋਹਣੀ ਜੀ ਦਾ ਹਾਏ ਹਿਨਾ ਪਰਵੇਜ਼ ਬੱਟ ਹਾਂ ਹਿਨਾ ਪਰਵੇਜ਼ ਬੱਟ ਦੇ ਮੁਕਾਬਲੇ ਹੋ ਰਹੇ ਨੇ ਤੇ ਉਹ ਕਹਿ ਰਹੇ ਨੇ ਕਿ ਜੀ ਲੋਕੀ ਕਿ ਹਿਨਾ ਪਰਵੇਜ਼ ਬੱਟ ਜ਼ਿਆਦਾ ਸੋਹਣੀ ਹੈ ਮਾਈ ਤੰਦੂਰ ਵਾਲੀ ਤੋਂ ਮਾਈ ਜਰਨਲੀ ਟਿੱਕਿਆਂ ਵਾਲੀ ਮਾਈ ਕਤਰੀ ਹਾਂ ਬਾਬਾ ਜੀ ਕਹਿੰਦੇ ਯਾਰ ਤੂੰ ਸ਼ੁਰੂ ਹੀ ਹੋ ਜਾਣਾ ਮੈਂ ਬਾਬਾ ਜੀ ਮਾਈ ਦਾ ਜਿੱਥੇ ਜ਼ਿਕਰ ਆਵੇ ਉੱਥੇ ਸ਼ੁਰੂ ਹੀ ਹੋਣਾ ਪੈਂਦਾ ਹੋਰ ਬੰਦਾ ਕੀ ਕਰੇ ਇਹਨੇ ਇਹਦੇ ਮੇਰਾ ਮਤਲਬ ਕਿ ਇਜਾਜ਼ ਨੇ ਉਹ ਜਿਵੇਂ ਉਹ ਮਾਮੂ ਦੇ ਤਮਗੇ ਨਹੀਂ ਗਏ ਬੇਸ਼ੁਮਾਰ ਕਿਸਮ ਦੇ ਉਵੇਂ ਮਾਈ ਦੇ ਨਾਂ ਨੇ ਬੇਸ਼ੁਮਾਰ ਕਿਸਮ ਦੇ ਹਾਂ ਇਹ ਇੱਕ ਚੀਜ਼ ਹੈ ਜਿਹੜੇ ਦੋਵੇਂ ਇੱਕੋ ਜਿਹੇ ਨੇ ਬਾਬੇ ਕਹਿੰਦੇ ਨਹੀਂ ਹੋਰ ਬਹੁਤ ਚੀਜ਼ਾਂ ਨੇ ਜਿਹੜੀਆਂ ਰਲਦੀਆਂ ਮਿਲਦੀਆਂ ਨੇ ਮੈਂ ਕਿਹਾ ਮਤਲਬ ਬਾਬਾ ਜੀ ਕੀ ਜ਼ਰਾ ਮਿਸਾਲ ਦਿਓ ਬਾਬੇ ਕਹਿੰਦੇ ਕਿ ਬਾਬੇ ਕਹਿੰਦੇ ਦਿਮਾਗ ਵੀ ਇੱਕੋ ਜਿਹਾ ਇਹਨਾਂ ਦਾ ਪਤਾ ਨਹੀਂ ਕਿਹਦੀ ਗੱਲ ਕਰ ਰਹੇ ਡਾਲਾ ਨਾ ਭੇਜ ਦੇਣਾ ਬੇੜੇ ਘਰ ਕੌਣ ਅਤੇ ਉਹ ਬਾਬਾ ਜੀ ਕਹਿੰਦੇ ਜਿਵੇਂ ਪਾਕਿਸਤਾਨ ਚਲਾ ਰਹੇ ਨੇ ਉਸ ਤੋਂ ਅੰਦਾਜ਼ਾ ਹੋ ਰਿਹਾ ਜਿਵੇਂ ਸੂਬਾ ਚਲਾ ਰਹੀ ਹੈ ਤੇ ਜਿਵੇਂ ਮਾਮੂ ਪਾਕਿਸਤਾਨ ਚਲਾ ਰਹੇ ਨੇ ਹਾਂ ਅੰਦਾਜ਼ਾ ਹੋ ਰਿਹਾ ਡੁੱਬਿਆ ਪਿਆ ਹਰ ਪਾਸੇ ਕੰਮ ਬੇੜੇ ਗਰਕ ਹੋ ਗਏ ਨੇ ਤੇ ਖੈਰ ਐਨੀਵੇ ਫਿਰ ਅਸੀਂ ਮੌਜੂ ਤੋਂ ਹਟ ਜਾਂਦੇ ਹਾਂ ਥੋੜ੍ਹਾ ਜਿਹਾ ਲੇਕਿਨ ਤੁਸੀਂ ਕਹਿ ਲਓ ਕਿ ਜਿਹੜਾ ਮੁਕਾਬਲਾ ਬੜਾ ਸਖਤ ਹੈ ਹੁਣ ਲੋਕ ਕਹਿ ਰਹੇ ਨੇ ਕਿ ਜੀ ਕਿਸ ਤਰ੍ਹਾਂ ਤੁਹਾਨੂੰ ਮਤਲਬ ਕਿਸ ਤਰ੍ਹਾਂ ਪਤਾ ਲੱਗ ਰਿਹਾ ਕਿ ਵੀ ਕਿ ਇਹ ਜਿਹੜੀ ਹੈ ਨਾ ਹਿਨਾ ਪਰਵੇਜ਼ ਬੱਟ ਇਹ ਮਾਈ ਤੋਂ ਜ਼ਿਆਦਾ ਸੋਹਣੀ ਹੈ ਹਾਂ ਮਾਈ ਤੋਂ ਜ਼ਿਆਦਾ ਇੰਟੈਲੀਜੈਂਟ ਵੀ ਹੈ ਇਹ ਕਿਦੋਂ ਇਨਕਸ਼ਾਫ ਹੋਇਆ ਇਹ ਇਨਕਸ਼ਾਫ ਉਦੋਂ ਹੋਇਆ ਜਦੋਂ ਤੁਹਾਨੂੰ ਯਾਦ ਹੋਣਾ ਕਿ ਹਿਨਾ ਗਈ ਇੱਥੇ ਚਾਈਨਾ ਹਾਂ ਚਾਈਨਾ ਗਈ ਅਤੇ ਉੱਥੇ ਬੈਠੀ ਨਾ ਕਾਨਫਰੰਸ ਦੇ ਵਿੱਚ ਨਾ ਅਤੇ ਬੜੇ ਨੋਟਸ ਲੈ ਰਹੀ ਸੀ ਹਾਂ ਉਹ ਕੈਮਰੇ ਦਾ ਕਲੋਜ਼ਅਪ ਕੀਤਾ ਅਤੇ ਉੱਥੇ ਉਹ ਕਾਟੇ ਮਾਟੇ ਵਾਹ ਰਹੀ ਸੀ ਜ਼ਿਗਜ਼ੈਗ ਬਣਾਈ ਜਾ ਰਹੀ ਸੀ ਉੱਥੇ ਹਾਂ ਉੱਥੋਂ ਅੰਦਾਜ਼ਾ ਆਇਆ ਕਿ ਨਹੀਂ ਬਈ ਇਹ ਤਾਂ ਬਿਲਕੁਲ ਹਾਂ ਫਾਰਗ ਹੈ ਮੇਰਾ ਮਤਲਬ ਕਿ ਨਹੀਂ ਮਾਈ ਫਿਰ ਵੀ ਚਲੋ ਥੋੜ੍ਹੀ ਜਿਹੀ ਹਾਂ ਕੋਈ ਚੰਗੀਆਂ ਲੈਣਾ ਵਾਹ ਲੈਂਦੀ ਹੋਣੀ ਹੈ ਉਹਨੇ ਲਫ਼ਜ਼ ਕੀ ਲਿਖੇ ਨੇ ਹਾਂ ਲੇਕਿਨ ਖੈਰ ਐਸੀ ਕਿ ਚਲੋ ਯਾਰ ਮਾਈ ਲਿਖ ਲੁਖ ਲੈਂਦੀ ਹੋਣੀ ਹੈ ਇਹਨਾਂ ਤੇ ਬਿਲਕੁਲ ਹੀ ਫਾਰਗ ਕਰਤੇ ਆ ਰਹੇ ਤੇ ਪੂਰੀ ਡਰਾਮੇਬਾਜ਼ੀ ਕਰਕੇ ਰੱਖ ਦਿੱਤੀ ਲੇਕਿਨ ਉਹ ਮਾਈ ਜਦੋਂ ਹੀ ਗਈ ਹੈ ਮਜ਼ਾਰੇ ਇਕਬਾਲ 'ਤੇ ਉੱਥੇ ਜਾ ਕੇ ਬੈਠੀ ਹੈ ਲਿਖਣ ਲੱਗੀ ਹੈ ਅਤੇ ਬਸ ਉਹਦਾ ਹੱਥ ਹੀ ਹਿਲਦਾ ਨਜ਼ਰ ਆਇਆ ਜਾਂ ਪੈਨਸਲ ਲੜਾਈ ਜਾਂਦੀ ਸੀ ਹਾਂ ਪਤਾ ਨਹੀਂ ਕੀ ਕਰਨਾ ਸੀ ਉਹਨੇ ਪੈਨਸਲ ਲਿਖੇ ਹਾਂ ਬੜਾ ਪੈਨਸਲ ਲੜਾਈ ਜਾਂਦੀ ਸੀ ਉਹ ਕਿ 4 ਲਫ਼ਜ਼ ਲਿਖੇ ਉਹ ਵੀ ਗਲਤ ਹਾਂ ਉਸ ਤੋਂ ਅੰਦਾਜ਼ਾ ਆਇਆ ਕਿ ਨਹੀਂ ਬਈ ਹਾਂ ਹਿਨਾ ਪਰਵੇਜ਼ ਬੱਟ ਬਹੁਤ ਅੱਗੇ ਮਾਈ ਤੋਂ ਹੈ ਇੰਟੈਲੀਜੈਂਸ ਦੀ ਗੱਲ ਹੋ ਰਹੀ ਹੈ ਕਿ ਹਾਂ ਹਿਨਾ ਪਰਵੇਜ਼ ਬੱਟ ਬਹੁਤ ਅੱਗੇ ਨਿਕਲ ਗਈ ਹੈ ਮਾਈ ਤੋਂ ਬਾਕੀ ਜਿੱਥੇ ਖੂਬਸੂਰਤੀ ਦਾ ਤਾਲੁਕ ਹੈ ਉੱਥੇ ਸਭ ਤੋਂ ਪਹਿਲੀ ਗੱਲ ਹੈ ਕਿ ਦੇਖੋ ਮਾਈ ਨੇ ਕਰਵਾਈਆਂ ਨੇ ਸਰਜਰੀਆਂ ਹਾਂ ਮਾਈ ਬਹੁਤ ਪੁਰਾਣੀ ਮਾਈ ਹੈ ਹਾਂ ਮਾਈ ਜਿਹੜੀ ਹੈ ਨਾ ਉਹ ਤੁਸੀਂ ਕਹਿ ਲਓ ਕਿ ਉਹ ਸਨ 150 ਦੀ ਮਾਈ ਹੈ ਹਾਂ ਇਹ ਜਿਹੜਾ ਤਾਂ ਨਜ਼ਰ ਆਉਂਦੀ ਨਾ ਲਸ਼ਪਸ਼ ਇਹ ਸਾਰੀਆਂ ਖੱਲ ਖਿਚਵਾਈ ਹੈ ਮਾਈ ਨੇ ਆਪਣੇ ਜਬੜੇ ਖਿਚਵਾਏ ਨੇ ਇਹਨੇ ਜਾ ਕੇ ਜਿਹੜੀਆਂ ਛੁਰੀਆਂ ਖਤਮ ਕਰਾਈਆਂ ਬੜੀ ਪੁਰਾਣੀ ਬੁੱਢੀ ਮਾਈ ਹੈ ਸਰਜਰੀਆਂ ਇਹਨੇ ਬਹੁਤ ਕਰਵਾਈਆਂ ਨੇ ਸਰਜਰੀਆਂ ਕਰਵਾ ਕੇ ਅਤੇ ਉਹ ਤੁਹਾਨੂੰ ਥੋੜ੍ਹੀ ਜਿਹੀ ਨਾ ਹਜੇ ਸਰਜਰੀ ਖਾਲੀ ਇਹ ਨਹੀਂ ਕਿ ਸਰਜਰੀ ਕਰਵਾ ਕੇ ਇਹੋ ਜਿਹੀ ਨਜ਼ਰ ਆਉਂਦੀ ਨਹੀਂ ਸਰਜਰੀ ਦੇ ਬਾਅਦ ਵੀ ਇਹਨੂੰ ਬੜਾ ਮੇਕਅਪ ਥੱਪਣਾ ਪੈਂਦਾ ਮੂੰਹ 'ਤੇ ਹਾਂ ਜਿਵੇਂ ਪਾਥੀਆਂ ਨਹੀਂ ਥੱਪਦੀਆਂ ਦੀਵਾਰ 'ਤੇ ਹਾਂ ਉਵੇਂ ਮਾਈ ਮੇਕਅਪ ਥੱਪਦੀ ਹੈ ਮੂੰਹ 'ਤੇ ਹਾਂ ਫਿਰ ਜਾ ਕੇ ਜਿਹੜਾ ਨਾ
ਕੋਈ ਥੋੜਾ ਜਿਹਾ ਉਹ ਵੀ ਮਾਈ ਅਕਸਰ ਕਹਿੰਦੀ ਹੈ ਕੈਮਰੇ ਵਾਲਿਆਂ ਨੂੰ ਕਿ ਵੀ ਕੈਮਰਾ ਮੂੰਹ ਦੇ ਕੋਲ ਨਾ ਕਰੋ ਜ਼ਿਆਦਾ, ਹਾਂ ਨਹੀਂ ਤੇ ਬੇੜੇ ਗਰਕ ਹੋ ਜਾਣਗੇ, ਪਤਾ ਲੱਗ ਜਾਏਗਾ ਕਿ ਕੀ ਬਹੂ ਹੈ, ਬਹੂ ਬਿੱਲਾ ਛੁਪਿਆ ਪਿੱਛੇ, ਹਾਂ ਮਾਈ ਬਹੂ ਬਿੱਲਾ ਹੀ ਹੈ। ਤੇ ਹੈ ਉਹ ਦੇਖੋ ਸਰਜਰੀਆਂ ਕਰਵਾ ਕੇ ਸਾਰਾ ਕੁਝ ਕਰਵਾ ਕਰੂ ਕੇ ਤੇ ਫਿਰ ਤੁਹਾਡੇ ਸਾਹਮਣੇ ਇੱਕ ਸ਼ੋ ਪੀਸ ਜਿਹਾ ਲੈ ਕੇ ਆਉਂਦੀ ਹੈ ਮਾਈ। ਲੇਕਿਨ ਹਿਨਾ ਪਰਵੇਜ਼ ਬੱਟ ਜਿਹੜੀ ਹੈ ਹਾਂ ਉਹ ਨੈਚੁਰਲ ਹੈ, ਇਹ ਗਰੰਟੀ ਹੈ। ਹਿਨਾ ਨੇ ਕੋਈ ਸਰਜਰੀ ਨਹੀਂ ਕਰਵਾਈ, ਹਾਂ ਉਹਦੀ ਖੂਬਸੂਰਤੀ ਜਿਹੜੀ ਹੈ ਹਾਂ ਉਹ ਬਿਲਕੁਲ ਨੈਚੁਰਲ ਹੈ, ਹਾਂ ਚਾਹੇ ਵਿੱਚੋਂ ਟੋਏ ਪਏ ਨੇ ਉਹਦੇ ਵੀ, ਹਾਂ ਲੇਕਿਨ ਮੇਰਾ ਮਤਲਬ ਹੈ ਕਿ ਲੇਕਿਨ ਉਹ ਨੈਚੁਰਲ ਬਿਊਟੀ ਹੈ। ਹਾਂ ਤਾਂ ਡੈਫੀਨੇਟਲੀ ਉਹ ਸਾਨੂੰ ਨਜ਼ਰ ਆਉਂਦਾ ਸਾਰਿਆਂ ਨੂੰ ਕਿ ਵੀ ਹਿਨਾ ਪਰਵੇਜ਼ ਬੱਟ ਜਿਹੜੀ ਹੈ ਉਹ ਕਿਤੇ ਕਈ ਗੁਣਾ ਜ਼ਿਆਦਾ ਖੂਬਸੂਰਤ ਹੈ ਮਾਈ ਤੋਂ। ਮਾਈ ਤੇ ਐਵੇਂ ਫਜ਼ੂਲ ਫਰਕ ਹੋਈ ਬੈਠੀ ਹੈ ਤੇ ਮੁਕਾਬਲਾ ਖੂਬਸੂਰਤੀ ਦਾ, ਕਿਉਂਕਿ ਮਾਈ ਦੇ ਪੱਲੇ ਹੋਰ ਤੇ ਕੁਝ ਨਹੀਂ ਕਿ ਜਿਹੜੀ ਇਹਨੂੰ ਵਜ਼ੀਰ ਆਲਾ ਬਣਾਇਆ, ਹਾਂ ਪਤਾ ਨਹੀਂ ਇਹਦੀਆਂ ਸਰਜਰੀਆਂ ਦੇਖ ਕੇ ਬਣਾਇਆ ਗਿਆ, ਇਹਦੀਆਂ ਅਦਾਵਾਂ ਦੇਖ ਕੇ ਬਣਾਇਆ। ਬਾਬਾ ਜੀ ਕਹਿੰਦੇ ਨਹੀਂ ਪੁੱਤਰ, ਇਹਦੀਆਂ ਗੰਦੀਆਂ ਫਿਲਮਾਂ ਦੇਖ ਕੇ ਬਣਾਇਆ। ਇਸ ਮਾਮਲੇ 'ਚ ਮਾਈ ਅੱਗੇ ਹੈ। ਹਾਂ ਮੈਂ ਕਿਹਾ ਬਾਬਾ ਜੀ ਨਹੀਂ, ਉਹਦੇ ਕੋਲ ਕੁਛ ਨਾ ਕੁਛ ਹੋਏਗਾ ਮਵਾਦ। ਹਾਂ ਬਾਬਾ ਜੀ ਕਹਿੰਦੇ ਨਹੀਂ, ਉਹਨੂੰ ਜਿੱਥੇ ਭੇਜ ਦਿੰਦੀ ਹੈ ਉਹ ਚਲੀ ਜਾਂਦੀ ਹੈ ਸਿਨੇਮਾ ਕਰਕੇ। ਹਾਲਾਂਕਿ ਹੋਣਾ ਇਹ ਚਾਹੀਦਾ ਸੀ ਕਿ ਹਿਨਾ ਪਰਵੇਜ਼ ਬੱਟ ਨੂੰ ਵਜ਼ੀਰ ਆਲਾ ਬਣਾਇਆ ਜਾਂਦਾ, ਔਰ ਮੈਂ ਆਪ ਇਹਦੀ ਬਿਲਕੁਲ ਇਹਦੀ ਹਮਾਇਤ ਕਰਦਾ ਹਾਂ ਕਿ ਬਿਲਕੁਲ ਹਿਨਾ ਪਰਵੇਜ਼ ਬੱਟ ਜਿਹੜੀ ਹੈ ਉਹ ਕਈ ਗੁਣਾ ਬਿਹਤਰ ਹੈ ਮਾਈ ਤੰਦੂਰ ਵਾਲੀ ਤੋਂ। ਹਾਂ ਹੁਣ ਕਈ ਲੋਕ ਕਹਿ ਰਹੇ ਨੇ ਕਿ ਮਾਈ ਤੰਦੂਰ ਵਾਲੀ ਸੜ ਬਲ ਕੇ ਹਿਨਾ ਫਰਕ ਕਰ ਦੇਗੀ, ਨਹੀਂ ਐਸੀ ਗੱਲ ਕੋਈ ਨਹੀਂ ਹੈ। ਹਾਂ ਅਸੀਂ ਹਿਨਾ ਨੂੰ ਲੈ ਕੇ ਆਵਾਂਗੇ ਦੀ ਗੱਲ ਗਈ, ਚਾਹੇ ਨੌਨ ਲੀਗ ਦੀ ਹੈ, ਲੇਕਿਨ ਚਲੋ ਬੰਦਾ ਕੋਈ ਮੂੰਹ ਮੱਥੇ ਲੱਗਦਾ ਹੋਵੇ ਨਾ। ਹੁਣ ਮਾਈ ਜਿਹੜੀ ਹੈ ਤੰਦੂਰ ਵਾਲੀ, ਹਾਂ ਸੜਿਆ ਮੂੰਹ ਦਾ ਉੱਤੇ ਪਲਾਸਟਿਕ ਸਰਜਰੀਆਂ ਕਰਵਾ ਕੇ ਔਰ ਮੇਕਅਪ ਚੜਾ ਕੇ ਇਹਨਾਂ, ਉਹ ਫਿਰ ਅੱਲਾ ਮਾਫ ਕਰੇ ਬੰਦਾ ਦੇਖ ਕੇ ਉਲਟੀਆਂ ਕਰੇ ਇਹਨੂੰ। ਹਾਂ ਲੇਕਿਨ ਦੇਖੋ ਉਹ ਫਿਰ ਜਿਹੜੀ ਆਪਣਾ ਅਸਲੀ ਬਿਊਟੀ ਹੈ ਉਹ ਫਿਰ ਹਿਨਾ ਪਰਵੇਜ਼ ਬੱਟ ਹੈ। ਹਿਨਾ ਪਰਵੇਜ਼ ਬੱਟ ਨੂੰ ਜਿਹੜਾ ਨਾ ਵਜ਼ੀਰ ਆਲਾ ਬਣਾਉਣਾ ਚਾਹੀਦਾ, ਇਹ ਮੈਂ ਇਹਦੀ ਹਮਾਇਤ ਕਰਦਾ ਹਾਂ ਜਦ ਤੱਕ ਫਾਰਮ 47 ਦੀ ਹੁਕੂਮਤ ਹੈ। ਹਾਂ ਕਿਉਂਕਿ ਅਗਰ 47 ਦੀ ਹੁਕੂਮਤ ਹੀ ਗਈ, ਹਾਂ ਫਿਰ ਮੇਰੇ ਲੋ ਸਾਰੇ ਪਕੌੜੇ ਲੱਗ ਜਾਣ, ਮੈਨੂੰ ਕੀ ਤਰ੍ਹਾਂ ਹੈ। ਹਾਂ ਲੇਕਿਨ ਫਿਲਹਾਲ ਜਦ ਤੱਕ ਹੈ ਹਿਨਾ ਪਰਵੇਜ਼ ਬੱਟ ਨੂੰ ਹੋਣਾ ਚਾਹੀਦਾ। ਇਹ ਸਾਰਾ ਕੁਝ ਚੱਲ ਰਿਹਾ ਵੇ ਤੇ ਡੈਫੀਨੇਟਲੀ ਹਿਨਾ ਪਰਵੇਜ਼ ਬੱਟ ਬਹੁਤ ਅੱਗੇ। ਤੇ ਬਾਬਾ ਜੀ ਫਰਮਾਉਂਦੇ ਨੇ ਕਿ ਯਾਰ ਹੈ ਤੇ ਮੇਰੇ ਨਾਲ ਤੁਸੀਂ ਦੁਸ਼ਮਣੀ ਲਾਈ ਹੈ। ਮੈਂ ਕਿਹਾ ਬਾਬਾ ਜੀ ਉਹ ਕੀ? ਬਾਬਾ ਜੀ ਫਰਮਾਉਂਦੇ ਨੇ ਕਿ ਯਾਰ ਉਹ ਹਿਨਾ ਪਰਵੇਜ਼ ਬੱਟ ਜਿਹੜੀ ਹੈ ਚਲੋ ਉਹ ਤੇ ਮੂੰਹ ਮੱਥੇ ਲੱਗਦੀ ਹੈ ਤੇ ਮੇਰੇ ਡੱਡੂ ਦਾ ਵਿੱਚ ਜ਼ਿਕਰ ਹੀ ਕੋਈ ਨਹੀਂ। ਮੈਂ ਕਿਹਾ ਬਾਬਾ ਜੀ ਤੁਹਾਡੇ ਡੱਡੂ ਦਾ ਜ਼ਿਕਰ ਕਿਵੇਂ ਹੋ ਸਕਦਾ? ਡੱਡੂ ਇਸ ਕਾਬਲ ਹੈ ਕਿ ਉਹਨੂੰ ਇਹਦੇ ਵਿੱਚ ਲਿਆਂਦਾ ਹੈ? ਬਾਬਾ ਜੀ ਕਹਿੰਦੇ ਨਹੀਂ, ਉਹਨੇ ਵੀ ਕੋਈ ਸਰਜਰੀ ਨਹੀਂ ਕਰਵਾਈ। ਹਾਂ ਜੇ ਮਿਆਰ ਹੈ ਨਾ ਕਿ ਸਰਜਰੀ ਵਾਲਾ ਮਿਆਰ ਹੈ, ਫਿਰ ਡੱਡੂ ਦੀ ਵੀ ਕੋਈ ਸਰਜਰੀ ਨਹੀਂ। ਹਾਂ ਫਿਰ ਡੱਡੂ ਨੂੰ ਵਿੱਚ ਪਾਓ ਤੇ ਦੇਖੋ ਫਿਰ ਡੱਡੂ ਜਿੱਤਦਾ। ਤੇ ਵਜ਼ੀਰ ਆਲਾ ਬਾਬਾ ਜੀ ਕਹਿੰਦੇ ਨੇ ਡੱਡੂ ਨਹੀਂ ਬਣਾਓ। ਮੈਂ ਕਿਹਾ ਬਾਬਾ ਜੀ ਇਹ ਤੁਹਾਡੀਆਂ ਖਵਾਹਿਸ਼ਾਂ ਨੇ। ਹਾਂ ਇਹੀ ਖਵਾਹਿਸ਼ਾਂ ਦਿਲ 'ਚ ਲੈ ਕੇ ਡਿਪਟੀ ਵੀ ਟੁਰ ਗਿਆ। ਉਹਦੀ ਵੀ ਖਵਾਹਿਸ਼ ਆਈ ਸੀ ਕਿ ਬਈ ਇਹਨੂੰ ਜਿਹੜਾ ਨਾ ਡੱਡੂ ਨੂੰ, ਉਹ ਬਲਕਿ ਉਹ ਕਹਿ ਰਿਹਾ ਸੀ ਕਿ ਡੱਡੂ ਨੂੰ ਵਜ਼ੀਰ ਆਜ਼ਮ ਵੀ ਬਣਾ ਦਿਓ। ਹਾਂ ਬਾਬਾ ਜੀ ਕਹਿੰਦੇ ਉਹ ਤੇ ਉਹਨੂੰ ਆਪਣੀ ਪਈ ਹੋਣੀ ਨਾ। ਮੈਂ ਕਿਹਾ ਬਾਬਾ ਜੀ ਆਪਣੀ ਕੀ? ਬਾਬਾ ਜੀ ਕਹਿੰਦੇ ਉਹੀ ਕਿ ਡੱਡੂ ਬਣ ਜਾਏਗਾ ਵਜ਼ੀਰ ਆਜ਼ਮ। ਹਾਂ ਤੇ ਉਹ ਫਿਰ ਚੁੱਕ ਦੇਗਾ। ਮੈਂ ਕਿਹਾ ਬਾਬਾ ਜੀ ਕੀ ਚੁੱਕ ਦੇਗਾ? ਬਾਬਾ ਜੀ ਕਹਿੰਦੇ ਉਹ ਸਟਾਕ ਮਾਰਕੀਟ ਉੱਤੇ ਰੁਪਈਆ ਮਿਲਦਾ।